अस्सलाम वालेकुम ते चढ़दे पंजाब दे मित्रों सत श्री अकाल। की हाल चाल है जी। मैं थोड़ा वीर राणा खालिद मकबूल ते मेरे नाल बैठे हैं जी राणा असलम खान वकार साहब। साडी इस वीडियो दे नाल जुड़े वीरां नूं जी आयां नूं कहने आ खुश आमदीद सत बिस्मिल्ला। अज दी साडी इस वीडियो दा जिहड़ा मुद्दा ना वो हैगा आ फैमिली व्लॉगर या फैमिली व्लॉगिंग। जदों भी असी गल करांगे ना फैमिली व्लॉगर दे बारे च पाकिस्तान दे विच ते सब तो पहला निशाना जिहड़ा हुंदा ना वो रजब भट्ट, डिक्की भाई, सिस्टरालोजी या मास सफदर। अजकल इधर उधर असी यही गल सुनते हैं जेह्ड़े दूजा चौथा बंदा जिहड़ा यूट्यूबर आ या कोई भी आ या इन्हां नूं देखण वाला ना फैमिली व्लॉगर दे पिछे ये गल उन्हां दे उत्ते वीडियो जरूर पैंदी आ। इंज लगदा भी जिहड़ा ना सब तो जेह्ड़े नफरत दे काबल या जिन्हां नूं लोग नफरत करदे आ ना अजकल यूट्यूब दे उत्ते वो फैमिली व्लॉगर हैगे आ या फैमिली व्लॉगिंग हैगी आ। पर फिर भी सब तो ज़्यादा व्यूज़ आ जिहड़े या देखण वाले लोग आ वो भी इन्हां दे ही आ। ते अज असी राणा असलम खान वकार साहब दे नाल यही गलबात करांगे कि यह फैमिली व्लॉगिंग जिहड़ी आ कदों शुरू हुई या इन्हां नूं देखण वाले तबका जिहड़ा इन्ना ज़्यादा जदों मुखालफत इन्नी ज़्यादा फिर इन्हां नूं देखदा कौन आ। राणा साहब अस्सलाम वालेकुम। वालेकुम सलाम। राणा साहब साडी ये वीडियो बनाने का मकसद ये नहीं हैगा कि असी किसी के खिलाफ हाँ या सानू इन्हां तो कोई तकलीफ आ। हर किसी की अपनी जिंदगी आ, अपनी लाइफ आ, वो जिद्दां मर्जी गुजारे। लेकिन ये अजकल उठिया होया राणा साहब ये गलबात बड़ी इस वास्ते ये उत्ते गल करना साडा बनदा आ। ते राणा साहब मैं तुहाडे तो सब तो पहला सवाल यही करूँगा भी ये जिहड़ी आ फैमिली व्लॉगिंग आ भी या व्लॉगर आ ਅਸੀਂ ਇਹ ਦੇਖਣ 'ਚ ਇਹੀ ਸਾਹਮਣੇ ਆਂਦਾ ਕਿ ਲੋਕ ਇਹਨਾਂ ਦੇ ਜਿੱਦਾਂ ਬੜੇ ਖਿਲਾਫ ਆ। ਜਦੋਂ ਵੀ ਕਿਧਰੇ ਗੱਲ ਹੋਊਗੀ ਬੰਦੇ ਇਹਨਾਂ ਨੂੰ ਕੋਈ ਚੰਗੇ ਲਫ਼ਜ਼ਾਂ ਦੇ ਨਾਲ ਯਾਦ ਨਹੀਂ ਕਰਦੇ, ਲੇਕਿਨ ਇਹਨਾਂ ਦੇ ਵਿਊਜ਼ ਤੇ ਸਬਸਕ੍ਰਾਈਬਰ ਜਿਹੜੇ ਆ ਉਹ ਜੀ ਮਿਲੀਅਨ ਦੇ ਵਿੱਚ ਆ। ਤੇ ਇਹ ਕੀ ਇਹਦੀ ਵਜ੍ਹਾ ਕੀ ਆ? ਦੇਖੋ ਜੀ ਮੈਨੂੰ ਨਾ ਇਸ ਤੁਹਾਡੀ ਇਸ ਗੱਲ ਤੋਂ ਇਖਤਲਾਫ ਆ ਜਿਹੜਾ ਤੁਸੀਂ ਕਹਿੰਦੇ ਆ ਕਿ ਹਰ ਬੰਦੇ ਦੀ ਆਪਣੀ ਜ਼ਿੰਦਗੀ ਆ। ਕਹਿੰਦੇ ਵੀ ਤੁਹਾਡੀ ਆਜ਼ਾਦੀ ਉੱਥੇ ਤੱਕ ਆ ਜਦੋਂ ਜਿੱਥੇ ਤੱਕ ਦੂਸਰੇ ਦੀ ਨੱਕ ਨਹੀਂ ਸ਼ੁਰੂ ਹੁੰਦੀ। ਅੱਛਾ ਹੈ ਸਹੀ। ਤੁਹਾਡੀ ਆਜ਼ਾਦੀ ਇਹ ਨਹੀਂ ਹੈ ਕਿ ਤੁਸੀਂ ਅਗਲੇ ਦੀ ਨੱਕ ਭੰਨਦੇ ਹੋ। ਹੈ ਹਾਂ ਅੱਛਾ ਤੁਸੀਂ ਨਾ ਸਵਾਲ ਕੀਤਾ ਕਿ ਵੀ ਜਦੋਂ ਇਹਨਾਂ ਦੇ ਖਿਲਾਫ ਵੀ ਇੰਨੇ ਸਾਰੇ ਆ ਲੋਕ ਤੇ ਫਿਰ ਇਹਨਾਂ ਨੂੰ ਦੇਖਣ ਵਾਲੇ ਵੀ ਬਹੁਤ ਜ਼ਿਆਦਾ ਵਾ। ਇਹ ਕੀ ਵਜ੍ਹਾ ਵਾ? ਉਹਦੇ 'ਚ ਦੋ ਤਿੰਨ ਫੈਕਟਰ ਆ। ਇੱਕ ਇਹਨਾਂ ਦਾ ਜ਼ਿਆਦਾ ਯਾਨੀ ਕਿ ਜਿਹੜੇ ਦੇਖਣ ਵਾਲੇ ਲੋਕ ਆ ਨਾ ਉਹ 5 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਦੇ ਆ ਜਾਂ ਬੀਬੀਆਂ ਵਾ। ਹੈ ਤੇ ਕਿਉਂਕਿ 5 ਸਾਲ ਤੋਂ 15 ਸਾਲ ਦੀ ਉਮਰ ਵਾਲੇ ਜਿਹੜੇ ਨਿਆਣੇ ਹੁੰਦੇ ਆ ਨਾ ਉਹ ਮੈਚੋਰ ਨਹੀਂ ਹੁੰਦੇ ਹੈ। ਉਹਨਾਂ ਨੂੰ ਉਹ ਜ਼ਿਆਦਾ ਖਾਬ ਦੇਖਣੇ ਵਾਲੇ ਹੁੰਦੇ ਆ। ਹੈ ਉਹ ਕਹਿੰਦੇ ਨਹੀਂ ਫਿਲਮ ਜਿਸ ਤਰ੍ਹਾਂ ਵਾ ਕਿ ਲਾਰਜਰ ਦੈਨ ਲਾਈਫ ਆ ਇਸ ਤਰ੍ਹਾਂ ਯਾਨੀ ਕਿ ਉਹ ਦੇਖਣ ਉਹ ਚੀਜ਼ਾਂ ਦੇਖਣਾ ਚਾਹੁੰਦੇ ਆ ਜਿਹੜੀਆਂ ਕਿ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਹੈ। ਹੈ ਤੇ ਇਹ ਉਹਨਾਂ ਨੂੰ ਇੱਕ ਕਿਸਮ ਦੇ ਨਾ ਖਾਬ ਦਿਖਾਉਂਦੇ ਆ ਫੈਮਿਲੀ ਵਲੌਗਰ ਜਿਹੜੇ ਆ। ਹੈ ਤੇ ਉਹ ਨਿਆਣੇ ਉਹਦੇ ਤੋਂ ਨਾ ਅਟਰੈਕਟ ਹੁੰਦੇ ਆ। ਨਾਲੇ ਅੱਛੇ ਬੁਰੇ ਦੀ ਯਾਨੀ ਕਿ ਜਿਹੜੀ ਆ ਨਾ ਇਸ ਉਮਰ 'ਚ ਇਤਨੀ ਤਮੀਜ਼ ਵੀ ਨਹੀਂ ਹੁੰਦੀ ਹੈ। ਔਰ ਫਿਰ ਇੱਕ ਦੂਸਰਾ ਸਾਡਾ ਜਿਹੜਾ ਮੁਆਸ਼ਰਾ ਵਾ ਨਾ ਬੁਨਿਆਦੀ ਤੌਰ ਤੇ ਮੁਨਾਫਕਤ ਦਾ ਮੁਆਸ਼ਰਾ ਵਾ। ਹੈ ਅਸੀਂ ਸ਼ਾਹੀ ਮਹੱਲੇ ਨੂੰ ਬੁਰਾ ਵੀ ਕਹਿੰਦੇ ਆ ਤੇ ਅਸੀਂ ਉਹਨਾਂ ਦੇ ਨਾ ਕਦਰਦਾਨ ਵੀ ਆ। ਹੈ ਅਸੀਂ ਬਹੁਤ ਸਾਰੀਆਂ ਚੀਜ਼ਾਂ ਤੇ ਯਾਨੀ ਕਿ ਤਨਕੀਦ ਅਸੀਂ ਕਰਪਸ਼ਨ ਦੇ ਉਹ ਤਨਕੀਦ ਵੀ ਕਰ ਰਹੇ ਹੁੰਦੇ ਆ ਲੇਕਿਨ ਆਪ ਵੀ ਕਰਪਸ਼ਨ ਵਾਲੇ ਰੌਲੇ 'ਚ ਹੀ ਪਏ ਹੁੰਦੇ ਆ। ਹੈ ਇਸ ਤਰ੍ਹਾਂ ਹੀ ਯਾਨੀ ਕਿ ਫੈਮਿਲੀ ਵਲੌਗਿੰਗ ਵਾਲਾ ਅਸੀਂ ਕਹਿ ਰਹੇ ਹਾਂ ਕਿ ਯਾਰ ਇਹ ਫੈਮਿਲੀਜ਼ ਵੈਲਿਊਜ਼ ਹੈ ਲੇਕਿਨ ਅਸੀਂ ਉਹਨਾਂ ਨੂੰ ਦੇਖਦੇ ਵੀ ਹਾਂ ਤੇ ਉਹਨਾਂ ਦਾ ਕੱਦ ਵੀ ਵਧਾਉਂਦੇ ਆ। ਰਾਣਾ ਸਾਹਿਬ ਨੇ ਬੜੀ ਗੱਲ ਕੀਤੀ ਆ ਜੀ ਕਿ ਅਸਲ ਦੇ ਵਿੱਚ ਬੰਦਾ ਜਦੋਂ 5 ਤੋਂ ਲੈ ਕੇ 15 ਸਾਲ ਦੀ ਉਮਰ ਦੇ ਵਿੱਚ ਹੁੰਦਾ ਨਾ ਤੇ ਫਿਰ ਜਦੋਂ ਬੰਦਾ ਇਹੋ ਜਿਹੀ ਗੱਲ ਦੇਖਦਾ ਵੀ ਇਹਨੇ ਤਾਂ ਬਗੈਰ ਕੁਛ ਕੀਤਿਆਂ ਹੀ ਇੰਨਾ ਪੈਸਾ ਤੇ ਇੰਨਾ ਹੈ ਉਹ ਇੱਕ ਜ਼ੇਨ ਦੇ ਵਿੱਚ ਉਹ ਗੱਲ ਆ ਜਾਂਦੀ ਹੈ। ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈ ਰਾਣਾ ਸਾਹਿਬ। ਅੱਛਾ ਜੀ ਰਾਣਾ ਸਾਹਿਬ ਗੱਲ ਇਹ ਆ ਵੀ ਇਹ ਤਾਂ ਹੋ ਗਿਆ ਵੀ ਇਹਨਾਂ ਨੂੰ ਲੋਕ ਜ਼ਿਆਦਾ ਕਿਹੜਾ ਤਬਕਾ ਦੇਖਦੇ ਆ ਯਾਨੀ ਕਿ ਸਭ ਤੋਂ ਜ਼ਿਆਦਾ ਆਡੀਅנס ਜਿਹੜੀ ਆ ਸਾਡੀ ਘਰੇਲੂ ਆ ਔਰ ਸਭ ਤੋਂ ਜ਼ਿਆਦਾ ਹੈ ਵੀ ਉਹੀ ਆ ਅਸਲ ਦੇ ਵਿੱਚ। ਬਿਲਕੁਲ ਇਦਾਂ ਹੀ ਆ ਨਾ ਤਦਾਦ ਦੇ ਵਿੱਚ ਵੀ ਉਹੀ ਜ਼ਿਆਦਾ ਤੇ ਫਿਰ ਇਹਨਾਂ ਦੀ ਆਡੀਅנס ਵੀ ਇਸੇ ਲਈ ਜ਼ਿਆਦਾ ਹੈਗੀ ਆ। ਤੇ ਦੂਜੀ ਗੱਲ ਇਹ ਰਾਣਾ ਸਾਹਿਬ ਮੈਂ ਉਹ ਤੁਸੀਂ ਇੱਕ ਗੱਲ ਕੀਤੀ ਸੀ ਵਿੱਚ ਵੀ ਮੈਂ ਇਹ ਗੱਲ ਕੀਤੀ ਆ ਕਿ ਮੈਨੂੰ ਇਹਨਾਂ ਨਾਲ ਕੋਈ ਉਹ ਨਹੀਂ ਹੈ। ਹਰ ਬੰਦੇ ਦੀ ਆਪਣੀ ਲਾਈਫ ਆ ਉਹ ਜਿੱਦਾਂ ਮਰਜ਼ੀ ਗੁਜ਼ਾਰੇ। ਰਾਣਾ ਸਾਹਿਬ ਹਰ ਜਗ੍ਹਾ ਚੰਗਾ ਮੰਦਾ ਬੰਦਾ ਹਰ ਜਗ੍ਹਾ ਮੌਜੂਦ ਆ
ਲੇਕਿਨ ਤੁਸੀਂ ਅੱਗੋਂ ਕਿਹਾ ਹੈਗਾ ਕਿ ਮੈਂ ਵਜ਼ਾਹਤ ਕਰੂੰਗਾ, ਉਹ ਪਹਿਲਾਂ ਗੱਲ ਕਰ ਲਈਏ ਆਪਾਂ। ਮੈਂ ਇਹ ਗੱਲ ਕਰਦਾ ਕਿ ਦੇਖੋ ਤੁਸੀਂ ਕਿਹਾ ਨਾ ਜੀ ਹਰ ਬੰਦੇ ਦੀ ਆਪਣੀ ਲਾਈਫ ਆ, ਉਹ ਬੰਦਾ ਆਪਣੇ ਘਰ 'ਚ ਤਾਂ ਕੋਈ ਕੱਪੜੇ ਲਾ ਕੇ ਫਿਰ ਸਕਦਾ ਵਾ, ਲੇਕਿਨ ਇੰਨੀ ਇਜਾਜ਼ਤ ਨਹੀਂ ਹੈ ਕੋਈ ਕੱਪੜੇ ਲਾ ਕੇ ਗਲੀਆਂ 'ਚ ਫਿਰੇ ਹੈ। ਉਹਦੀ ਜਿਸ ਬੰਦੇ ਦੀ ਵੀ ਆਪਣੀ ਜ਼ਿੰਦਗੀ ਆ ਨਾ, ਉਹ ਆਪਣੀ ਜ਼ਿੰਦਗੀ ਆਪਣੇ ਹਿਸਾਬ ਸਿਰ ਗੁਜ਼ਾਰ ਸਕਦਾ ਵਾ। ਤੁਸੀਂ ਜਦੋਂ ਤੁਸੀਂ ਕਿਸੇ ਸੋਸ਼ਲ ਪਲੇਟਫਾਰਮ ਤੇ ਆਉਂਦੇ ਆ ਨਾ, ਫਿਰ ਉਹ ਜਿਹੜਾ ਵਾ ਨਾ ਸਿਰਫ ਤੁਹਾਡੀ ਬਾਉਂਡਰੀ ਨਹੀਂ, ਤੁਹਾਡੀ ਜ਼ਿੰਦਗੀ ਨਹੀਂ ਰਹਿੰਦੀ ਹੈ। ਫਿਰ ਇਹਦਾ ਮਤਲਬ ਆ ਕਿ ਤੁਸੀਂ ਦੂਸਰੇ ਲੋਕਾਂ ਨੂੰ ਵੀ, ਇੱਕ ਦੇਖੋ ਪੋਲੂਸ਼ਨ ਜਿਹੜਾ ਵਾ ਨਾ ਇਹ ਬਹੁਤ ਕਿਸਮ ਦਾ ਵਾ। ਇੱਕ ਪੋਲੂਸ਼ਨ ਹਵਾ ਦਾ ਵਾ ਹੈ, ਇੱਕ ਪੋਲੂਸ਼ਨ ਜਿਹੜਾ ਵਿਜ਼ੂਅਲ ਪੋਲੂਸ਼ਨ ਵੀ ਆ। ਅੱਛਾ, ਕਈ ਜਿਹੜਾ ਜਿਹਨਾਂ ਨੂੰ ਖਰਾਬ ਕਰਦਾ, ਜਿਹੜਾ ਜਿਹਨਾਂ ਨੂੰ ਖਰਾਬ ਕਰਦਾ ਵਾ, ਜਿਹੜੀ ਚੀਜ਼ ਦੇਖਣ ਨੂੰ ਅੱਛੀ ਨਹੀਂ ਲੱਗਦੀ ਉਹ ਵਿਜ਼ੂਅਲ ਪੋਲੂਸ਼ਨ ਆ। ਔਰ ਵਿਜ਼ੂਅਲ ਪੋਲੂਸ਼ਨ 'ਚ ਯਾਨੀ ਕਿ ਇਹ ਨਹੀਂ ਹੈ ਕਿ ਕੱਲਾ ਜਿਹੜਾ ਜਨਰੇਟ ਕਰਦਾ ਉਹ ਨਹੀਂ, ਜਿਹੜਾ ਦੇਖਦਾ ਉਹਦੇ ਤੇ ਵੀ ਅਸਰਾਤ ਪੈਂਦੇ ਆ। ਹਾਂ, ਇਹ ਗੱਲ ਤੁਹਾਡੀ। ਹੁਣ ਤੁਸੀਂ ਸਿਗਰਟ ਪੀ ਰਹੇ ਆ, ਇਹ ਤੁਹਾਡੀ ਆਜ਼ਾਦੀ ਆ, ਲੇਕਿਨ ਤੁਸੀਂ ਧੂਆਂ ਮੇਰੇ ਵੱਲ ਸਿੱਟੋਗੇ ਜਿਹੜਾ, ਇਹ ਤੁਹਾਡੀ ਆਜ਼ਾਦੀ ਨਹੀਂ ਹੈ। ਹਾਂ, ਇਹ ਗੱਲ ਠੀਕ ਹੈ, ਇਹ ਗੱਲ ਤੁਹਾਡੀ ਬਿਲਕੁਲ ਠੀਕ ਆ। ਤਾਂ ਦੇਖੋ ਨਾ, ਇਹ ਆਪਾਂ ਅਗਰ ਜੇ ਦੇਖੀਏ ਨਾ ਓਵਰਆਲ ਇਸ ਗੱਲ ਦਾ ਜੇ ਆਪਾਂ ਜਾਇਜ਼ਾ ਲਈਏ ਤੇ ਉਂਝ ਤਾਂ ਕੋਈ 8-10 ਨਾਮ ਹੀ ਹੋਣੇ ਆ ਜਿਹੜੇ ਉੱਤੇ ਆ। ਭਾਵੇਂ ਹਜ਼ਾਰਾਂ ਫੈਮਿਲੀ ਵਲਾਗਰ ਇੱਕ ਨਹੀਂ ਹੈ, ਫੈਮਿਲੀ ਵਲਾਗਰ ਤਾਂ ਬਹੁਤ ਸਾਰੇ ਆ, ਲੇਕਿਨ ਨਾਮ ਤਾਂ ਗੱਲ ਰਾਣਾ ਸਾਹਿਬ ਦੀ ਠੀਕ ਹੈਗੀ ਆ, ਉਹ ਉੱਤੇ ਤਾਂ 8-10 ਹੀ ਗਏ ਆ ਨਾ। ਤੇ ਬਾਕੀ ਅਗਰ ਜੇ ਐਡੀ ਚੰਗੀ ਸ਼ੈ ਹੁੰਦੀ ਤਾਂ ਦੂਸਰੇ ਵੀ ਸਾਰੇ ਉੱਠਦੇ, ਜਿਨ੍ਹਾਂ ਦਾ ਜੈਕ ਲੱਗ ਗਿਆ ਉਹਨਾਂ ਦਾ ਜੈਕ ਲੱਗ ਗਿਆ। ਅੱਛਾ, ਮੇਰਾ ਰਾਣਾ ਸਾਹਿਬ ਤੁਹਾਡੇ ਨਾਲ ਸਵਾਲ ਇਹ ਆ ਵੀ ਕਿਆ ਇਹ ਜਿਹੜੀ ਇਹ ਹੁਣ ਆਪਾਂ ਜਿਹਨੂੰ ਆਪਾਂ ਫੈਮਿਲੀ ਵਲਾਗਿੰਗ ਕਹਿੰਦੇ ਆ, ਅਗਰ ਅਸੀਂ ਥੋੜਾ ਜਿਹਾ ਪਿੱਛੇ ਜਾਈਏ, ਜਦੋਂ ਕਿ ਕੈਮਰਾ ਵਗੈਰਾ ਕੋਈ ਚੀਜ਼ ਵੀ ਨਹੀਂ ਸੀਗੀ, ਵੀ ਇਹ YouTube ਨਹੀਂ ਸੀ ਮੌਜੂਦ, ਜਦੋਂ ਕਿ ਸਾਡਾ ਸਿਰਫ ਕੀ ਸੀ ਕਿ ਪ੍ਰਿੰਟ ਮੀਡੀਆ ਸੀ, ਸ਼ਾਇਰੀ ਸੀ, ਕਿਤਾਬਾਂ ਸੀ, ਕਿਆ ਲੋਕਾਂ ਨੇ ਉਸ ਟਾਈਮ ਇਹੋ ਜਿਹਾ ਕੁਝ ਨਹੀਂ ਲਿਖਿਆ ਵੀ ਲੋਕਾਂ ਦਾ? ਨਹੀਂ, ਇਹਦੇ 'ਚ ਇਹਦੀ ਤਰੀਕ ਜਿਹੜੀ ਹੈ ਨਾ ਕਾਫੀ ਪੁਰਾਣੀ ਆ। ਵਲਾਗ ਤੋਂ ਪਹਿਲੇ ਨਾ ਵਲਾਗ ਹੁੰਦੇ ਸੀ ਲਿਖਣੇ ਵਾਲੇ ਹੈ, ਤੇ ਇੱਕ ਬੰਦਾ ਜਿਹਦਾ ਵਲਾਗ ਸੀ ਅਮਰੀਕੀ ਸੀ, ਐਡਮ ਕੰਟਰਾਸ ਉਹਦਾ ਨਾਮ ਆ। ਹਾਂ, ਉਸਨੇ ਨਾ ਸਨ 2000 'ਚ 2 ਜਨਵਰੀ ਨੂੰ ਨਾ ਆਪਣੇ ਵਲਾਗ ਤੇ ਪਹਿਲੀ ਵੀਡੀਓ ਪੋਸਟ ਕੀਤੀ, ਫੈਮਿਲੀ ਵਾਲੀ ਆ ਉਹ। ਯਾਨੀ ਕਿ ਇੱਕ ਕਿਸਮ ਦੀ ਨਾ ਉਹ ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਜਿਹੜੀ ਆ ਨਾ ਫੈਮਿਲੀ ਵਲਾਗਿੰਗ ਆ ਨਾ, ਉੱਥੋਂ ਸ਼ੁਰੂ 2000 ਤੋਂ ਹੋਈ। ਯਾਨੀ ਕਿ ਉਹਨੇ ਆਪਣੇ ਬਲਾਗ ਦੇ ਵਿੱਚ ਵਲਾਗ ਪੋਸਟ ਕੀਤਾ। ਹਾਂ, ਯਾਨੀ ਕਿ ਇਹ 2000 ਪੂਰੇ ਦੀ ਗੱਲ ਆ। ਉਸ ਤੋਂ ਬਾਅਦ ਫਿਰ ਜਦੋਂ 2005 'ਚ YouTube ਆਈ ਨਾ, ਤੇ ਉਸ ਤੋਂ ਬਾਅਦ 2008 'ਚ ਇੱਕ ਅਮਰੀਕੀ ਸ਼ਹਿਰੀ ਸੀ ਸ਼ਿਕਾਰਡ ਬਟਲਰ ਹੈ, ਉਸ ਦਾ ਆਪਣਾ ਯਾਨੀ ਕਿ ਉਸਨੇ ਆਪਣਾ ਫੈਮਿਲੀ YouTube ਚੈਨਲ ਜਿਹੜਾ ਵਾ ਨਾ ਸ਼ੁਰੂ ਕੀਤਾ। ਕੋਈ 4-5 ਉਹਦੇ ਨਿਆਣੇ ਸੀ, ਬੀਵੀ ਸੀ, ਤੇ ਉਹਦੇ ਤੇ ਵੀਡੀਓ ਬਣਾਉਂਦਾ ਸੀ। ਤੇ ਇਹ ਅਕਤੂਬਰ 2008 ਦੀ ਗੱਲ ਆ। ਇਹ ਉਸ ਤੋਂ ਬਾਅਦ ਫਿਰ ਇਹ ਯਾਨੀ ਕਿ ਜਿਹੜੀ ਆ ਨਾ ਆਹਿਸਤਾ ਆਹਿਸਤਾ ਯਾਨੀ ਕਿ ਇੰਡੀਆ 'ਚ ਵੀ ਇਹ ਟ੍ਰੈਂਡ ਆਇਆ, ਤੇ ਸਾਡੇ ਜਿਹੜਾ ਵਾ ਨਾ ਇਹ ਟ੍ਰੈਂਡ ਇਹ ਕਾਫੀ ਲੇਟ ਜਿਹੜਾ ਵਾ ਨਾ ਆਇਆ। ਸਾਡੇ ਤਾਂ ਯਾਨੀ ਕਿ ਬਾਅਦ ਚ ਆਇਆ, ਪਹਿਲੇ ਯਾਨੀ ਕਿ ਅਮਰੀਕਾ ਤੋਂ ਸ਼ੁਰੂ ਹੋਇਆ। ਯਾਨੀ ਕਿ ਉਹਨਾਂ ਨੇ ਇੱਕ ਵੀਡੀਓ ਬਣਾਈ, ਫਿਰ 2008 ਦੇ ਵਿੱਚ ਇੱਕ ਵੀਡੀਓ ਬਕਾਇਦਾ ਚੈਨਲ ਬਣਿਆ ਵੀ ਫੈਮਿਲੀ ਵਲਾਗਿੰਗ ਦਾ। ਮੇਰਾ ਸਵਾਲ ਇਹਦੇ ਨਾਲ ਹੀ ਜੁੜਿਆ ਹੋਇਆ ਕਰਿਆ ਮੈਂ ਤੁਹਾਡੇ ਨਾਲ ਸਵਾਲ ਇਹ ਸੀ ਕਿ ਸਾਡੀ ਜਿਹੜੀ ਸ਼ੇਰੋ ਸ਼ਾਇਰੀ ਆ, ਪਹਿਲਾਂ ਇਹ ਤਾਂ ਫਿਰ ਤੁਸੀਂ ਮੀਡੀਆ ਦੀ ਗੱਲ ਕੀਤੀ ਆ, ਮੇਰਾ ਸਵਾਲ ਇਹ ਆ ਕਿ ਜਦੋਂ ਇਹ ਮੀਡੀਆ ਨਹੀਂ ਸੀ, YouTube ਨਹੀਂ ਸੀ, ਮੋਬਾਈਲ ਨਹੀਂ ਸੀ, ਕੁਝ ਵੀ ਨਹੀਂ ਸੀ, ਵੀ ਸਾਡੇ ਸ਼ਾਇਰ ਸੀ ਜਿਹੜੇ, ਦੇਖੋ ਇੱਕ ਇਹੋ ਜਿਹਾ ਪੈਗਾਮ ਦੇਣ ਵਾਲੇ ਅਲਾਮਾ ਇਕਬਾਲ ਵਰਗੇ ਵੀ, ਜਿਨ੍ਹਾਂ ਨੇ ਗੱਲ ਕਿੱਥੋਂ ਤੋਂ ਕਿੱਥੋਂ ਪਹੁੰਚਾਤੀ, ਤਸੱਵੁਫ ਦੀ ਗੱਲ ਕੀਤੀ ਹੈ, ਤੇ ਦੂਸਰੇ ਪਾਸੇ ਦੇ ਉੱਥੇ ਵੀ ਤਾਂ ਲੋਕ ਇਦਾਂ ਦੇ ਕੋਈ ਮੌਜੂਦ ਹੈ ਸੀ? ਕੋਈ ਨਹੀਂ। ਆਰਟ ਤੇ ਸ਼ਾਇਰੀ ਜਿਹੜੀ ਹੈ ਨਾ, ਉਹ ਦੋਨੇ ਕਿਸਮ ਦਾ ਯਾਨੀ ਕਿ ਜਿਹੜਾ ਵਾ ਨਾ ਹਰ ਦੌਰ 'ਚ ਹੁੰਦਾ ਰਿਹਾ ਵਾ। ਅੱਛਾ ਆਰਟ ਵੀ ਪ੍ਰੋਡਿਊਸ ਹੁੰਦਾ ਰਿਹਾ ਵਾ, ਬੁਰਾ ਵੀ ਹੁੰਦਾ ਰਿਹਾ। ਸ਼ਾਇਰੀ ਬਹੁਤ ਅੱਛੀ ਸ਼ਾਇਰੀ ਵੀ ਜਿਹੜੀ ਹੈ ਨਾ ਹੁੰਦੀ ਰਹੀ ਆ। ਤੇ ਲਖਨਊ 'ਚ ਯਾਨੀ ਕਿ ਇੱਕ ਦੌਰ ਐਸਾ ਸੀ ਕਿ ਬਹੁਤ, ਜਿਸ ਤਰ੍ਹਾਂ ਦੀ ਅੱਜ ਕੱਲ੍ਹ ਫੈਮਿਲੀ ਵਲਾਗਿੰਗ ਹੋ ਰਹੀ ਹੈ ਨਾ, ਇਸ ਤਰ੍ਹਾਂ ਦੇ ਸ਼ੇਰ ਜਿਹੜੇ ਆ ਨਾ ਚੱਲਦੇ ਸੀ। ਔਰ ਕਾਫੀ ਸਾਰੇ ਐਸੇ ਸ਼ੇਰ ਆ ਕਿ ਜਿਨ੍ਹਾਂ ਨੂੰ ਬੰਦਾ ਕਿਤੇ ਸੁਣਾ ਵੀ ਨਹੀਂ ਸਕਦਾ। ਔਰ ਬਾਕੀ ਯਾਨੀ ਕਿ ਤੁਕਬੰਦੀ ਵਾਲੀ ਇਹ ਗੱਲ ਸੀ ਵੀ ਇੱਕ ਸ਼ੇਰ ਹੈਗਾ ਜਿਹੜਾ ਕਿ ਯਾਨੀ ਕਿ 81 82 83 84 85 86 87 88, ਯਾਨੀ ਕਿ ਉਹ ਕਾਫੀਆ ਵੀ ਪੂਰਾ ਵਾ, ਰਦੀਫ ਵੀ ਪੂਰਾ ਵਾ, ਵਜ਼ਨ ਵੀ ਪੂਰਾ ਵਾ, ਲੇਕਿਨ ਉਹਦੇ 'ਚ ਅਗਰ ਨਹੀਂ ਹੈ ਤੇ ਕੋਈ ਕੰਟੈਂਟ ਨਹੀਂ ਹੈ, ਉਹਦੇ 'ਚ ਕੋਈ ਮੀਨਿੰਗ ਨਹੀਂ ਹੈ। ਇਸ ਤਰ੍ਹਾਂ ਯਾਨੀ ਕਿ ਫਿਰ ਉਹ ਵਾਜਿਦ ਅਲੀ ਸ਼ਾਹ ਦੇ ਦੌਰ 'ਚ ਉਸਨੇ ਆਪਣੀ ਯਾਨੀ ਕਿ ਜਿਹੜੀ ਪਲਟਣਾ ਸੀ, ਉਹਨਾਂ ਦੇ ਨਾਮ ਵੀ ਔਰਤਾਂ ਦੇ ਨਾਮ ਤੇ ਰੱਖੇ ਹੋਏ ਸੀ। ਉਹ ਫਿਰ ਬਕਾਇਦਾ ਉੱਥੇ ਨਾ ਡਰਾਮੇ, ਫਿਰ ਉਹ ਡਰਾਮੇ ਜਿਹੜੇ ਸਟੇਜ ਹੁੰਦੇ ਸੀ ਉਹਦੇ ਤੇ ਯਾਨੀ ਕਿ ਬੱਚਾ ਪੈਦਾ ਹੋਣ ਤੱਕ ਦੀ ਉਹ ਤਕਲੀਫਾਂ ਇਸ ਤਰ੍ਹਾਂ ਦੀ ਸ਼ੋਅ ਕਰਦਾ ਸੀ, ਜਿਸ ਤਰ੍ਹਾਂ ਬੰਦੇ ਔਰਤਾਂ ਵਾਲੀਆਂ ਤਕਲੀਫਾਂ ਜਿਹੜੀਆਂ ਵਾ ਨਾ ਦਿਖਾਉਂਦੇ ਸੀ। ਯਾਨੀ ਕਿ ਉਹ ਹਰ ਦੌਰ 'ਚ ਯਾਨੀ ਕਿ ਜਿਹੜਾ ਨਾ ਚੱਲਦਾ ਰਿਹਾ ਵਾ ਇਸ ਤਰ੍ਹਾਂ ਦਾ।
ਲੇਕਿਨ ਇਹ ਆ ਕਿ ਜਿਹੜੀਆਂ ਤਹਿਜ਼ੀਬਾਂ 'ਚ ਜਿਹੜੀਆਂ ਕੌਮਾਂ 'ਚ ਇਸ ਤਰ੍ਹਾਂ ਦਾ ਆਰਟ ਜਿਹੜਾ ਨਾ ਸਦੀ ਕਿਸਮ ਦਾ ਉੱਪਰ ਆਂਦਾ ਨਾ ਉਹ ਖਤਮ ਹੋ ਜਾਂਦੀਆਂ ਵਾ। ਇਹ ਗੱਲ ਤੁਹਾਡੀ ਠੀਕ ਆ, ਲੇਕਿਨ ਮੈਂ ਇਹ ਸਵਾਲ ਆਪਣੇ ਆਪ ਨੂੰ ਬਚਾਉਣ ਵਾਸਤੇ ਕੱਢਿਆ ਸੀ ਜੀ ਰਾਣਾ ਸਾਹਿਬ ਕੋਲੋਂ, ਕਿਉਂਕਿ ਮੈਂ ਇੱਕ ਗੱਲ ਇਹ ਸਾਬਤ ਕਰਨਾ ਚਾਹੁੰਦਾ ਕਿ ਇਹ ਕੋਈ ਸੋਸ਼ਲ ਮੀਡੀਆ ਜਾਂ YouTube ਦੇ ਹੀ ਆਉਣ ਨਾਲ ਜਾਂ TikTok ਦੇ ਆਉਣ ਨਾਲ ਹੀ ਨਹੀਂ ਹੋਇਆ। ਇਹ ਪਹਿਲਾਂ ਤੋਂ ਵੀ ਹਰ ਤਰ੍ਹਾਂ ਦਾ ਬੰਦਾ ਹਰ ਦੌਰ ਦੇ ਵਿੱਚ ਸ਼ਾਇਰੀ ਦੀ ਉਹਦੇ 'ਚ ਹੋਵੇ, TV ਦੇ ਉਹਦੇ ਵਿੱਚ ਹੋਵੇ, ਇਹ ਨਿਜ਼ਾਮ ਪਹਿਲੇ ਵੀ ਚੱਲਦਾ ਰਿਹਾ ਆ, ਇਹ ਕੋਈ ਨਵਾਂ ਨਹੀਂ ਹੈ। ਅੱਛਾ, ਮੇਰੇ ਹਿਸਾਬ ਦੇ ਵਿੱਚ ਨਾ ਇਹ ਕੰਮ ਜਿਹੜਾ ਸਾਡਾ TikTok ਆ ਜਾਂ Facebook ਆ ਜਿਹੜਾ, ਮੇਰਾ ਇਹਦੇ 'ਚ ਵੀ ਨਜ਼ਰੀਆ ਹੋਰ ਆ। ਰਾਣਾ ਸਾਹਿਬ ਦਾ ਪਤਾ ਨਹੀਂ ਕੀ ਹੋਊਗਾ, ਰਾਣਾ ਸਾਹਿਬ ਵੀ ਦੱਸ ਦੇਣਗੇ ਆਪਣਾ। ਮੈਂ ਇਹ ਕਹਿੰਦਾ ਵੀ ਜਿਸ ਟਾਈਮ ਰਾਣਾ ਸਾਹਿਬ ਇਹ TikTok ਆਈ ਨਾ, ਇੱਕ ਹੁੰਦਾ ਆ ਡਾਕਟਰ, ਤੁਸੀਂ ਡਾਕਟਰ ਆ ਨਾ ਜੀ, ਤੁਸੀਂ ਮੇਰੇ ਸਾਹਮਣੇ ਆਪਰੇਸ਼ਨ ਕਰਤਾ, ਤੇ ਜਦੋਂ ਮੈਂ ਅਗਲੇ ਦਿਨ ਆਪਰੇਸ਼ਨ ਕਰਨਾ ਨਾ, ਤੁਸੀਂ ਤਾਂ ਬਕਾਇਦਾ ਪੜ੍ਹਿਆ ਸਿੱਖਿਆ ਤੇ ਸਾਰਾ ਕੁਝ ਕੀਤਾ। ਇਹ ਫਿਲਮ ਆ, TV ਆ ਜਾਂ ਜਿਹੜਾ ਵੀ ਸੀ, ਇੱਕ ਇੰਡਸਟਰੀ ਸੀ। ਰਾਣਾ ਸਾਹਿਬ ਇਹ ਅਦਾਕਾਰੀ ਕਰਨਾ ਹੈ, ਡਾਂਸਿੰਗ ਕਰਨਾ ਜਾਂ ਕੋਈ ਵੀ ਆ, ਇੱਕ ਕੰਟੈਂਟ ਆਰਟ ਆ। ਇਹ ਆਪਣੇ ਅੰਦਰ, ਇਹ ਬੰਦੇ ਦੇ ਅੰਦਰ ਇੱਕ ਬੜੀ ਉਹ ਆ, ਇਹ ਹਰ ਸ਼ੈ ਇਹ ਦਰਜਾ ਰੱਖਦੀ ਸੀ ਆਪਣਾ ਵੀ ਜਦੋਂ ਇਹ TikTok ਆਇਆ ਨਾ, ਅਸਲ ਦੇ ਵਿੱਚ ਇਹ ਸੀਗਾ ਦੇਖਣ ਵਾਸਤੇ। ਹੈ ਇਹਨੂੰ ਦੇਖਣ ਦੇ ਨਾਲ ਮੈਂ ਆਪ ਵੀ ਡਾਕਟਰ ਬਣ ਗਿਆ, ਵੀ ਮੇਰੇ ਕੋਲ ਵੀ ਇਹ ਮੌਜੂਦ ਸੀ, ਵੀ ਮੈਂ ਵੀ ਆਪਣੀ ਵੀਡੀਓ ਮੇਰੇ ਕੋਲ ਨਾ ਤਜਰਬਾ ਸੀ ਨਾ ਗੱਲ ਸੀ, ਮੈਂ ਉਹ ਜੋ ਦੇਖਿਆ ਜੋ ਕਰਿਆ ਲਿਪਸਿੰਗ ਕੀਤੀ, ਮੈਂ ਉੱਤੇ ਉਹ ਪਾਤਾ। ਅਸਲ ਦੇ ਵਿੱਚ ਇਦਾਂ ਕਰਕੇ ਲੋਕ ਇਹਦੇ ਉੱਤੇ ਆਏ, ਨਾ ਤਜਰਬਾਕਾਰੀ ਸੀ, ਅਸੀਂ ਵੀ ਉਹਦੇ ਵਿੱਚ ਹੀ ਸ਼ਾਮਲ ਹਾਂ, ਕਿਉਂਕਿ ਇਹ ਕੋਈ ਸਿੱਖਣ ਦਾ ਪਲੇਟਫਾਰਮ ਨਹੀਂ ਸੀ, ਇਹ ਸਾਨੂੰ ਉਹ ਮਿਲੀਆਂ, ਸਾਰਾ ਕੁਝ ਇਦਾਂ ਹੀ ਚੱਲਿਆ। TikTok ਤੇ ਫਿਰ ਲੋਕ YouTube। ਰਾਣਾ ਸਾਹਿਬ, ਅੱਛਾ ਮੇਰਾ ਇੱਕ ਸਵਾਲ ਆ ਗਿਆ ਵਿੱਚ, ਵੀ ਜ਼ਿਆਦਾਤਰ ਜਿਹੜੇ ਮਸ਼ਹੂਰ ਵਲਾਗਰ ਹਨ ਉਹ ਕਿਸੇ ਵੀ ਤਬਕੇ ਦੇ ਹੋਣ, ਫੈਮਿਲੀ ਹੋਣ ਜਾਂ ਫਿਰ ਦੂਸਰੀ ਵਲਾਗਿੰਗ ਕਰਦੇ ਹੋਣ, ਪਿੰਡ ਦਿਖਾਉਂਦੇ ਹੋਣ, ਸਾਡੇ ਤਰ੍ਹਾਂ ਦੇ ਹੋਣ, ਜ਼ਿਆਦਾ ਤਾਦਾਦ ਉਹਨਾਂ ਲੋਕਾਂ ਦੀ ਆ ਜਿਹੜੇ ਪਹਿਲਾਂ TikTok ਦੇ ਉੱਤੇ ਅੱਛੇ ਖਾਸੇ ਫਾਲੋਅਰ ਜਿਹੜੇ ਗੇਨ ਕਰ ਚੁੱਕੇ ਸੀ। ਉਹਨਾਂ ਨੂੰ ਫਿਰ ਜਿਹਨੇ ਇੱਧਰ YouTube ਤੇ ਰਹਿ ਕੇ ਬੜੀ ਮਿਹਨਤ ਕੀਤੀ ਆ, ਉਹਨੂੰ ਕ੍ਰੈਡਿਟ ਜ਼ਿਆਦਾ ਜਾਂਦਾ ਕਿ ਦੂਜਿਆਂ ਨੂੰ ਜਾਂਦਾ? ਨਹੀਂ, ਉਹਦੇ 'ਚ ਦੱਸਾਂ ਕਿ ਅਸਲ 'ਚ ਲੋਕ ਜਿਹੜੇ ਆ ਨਾ, ਹਮੇਸ਼ਾ ਜਿਹੜਾ ਸ਼ਾਰਟਕਟ ਆ ਨਾ ਉਹਨੂੰ ਅਪਣਾਉਂਦੇ ਆ। ਦੇਖੋ, ਜਿਹੜਾ ਦੋ ਤਰ੍ਹਾਂ ਦਾ ਹੈ ਮੀਡੀਆ 'ਚ ਜਾਂ ਕਿਸੇ ਵੀ ਕੰਮ 'ਚ, ਇੱਕ ਤਾਂ ਹੁੰਦਾ ਕਿ ਤੁਸੀਂ ਬਕਾਇਦਾ ਤਾਲੀਮ ਹਾਸਲ ਕਰਦੇ ਆ ਕਿਸੇ ਅਦਾਰੇ 'ਚੋਂ, ਇੱਕ ਹੁੰਦਾ ਕਿ ਤੁਸੀਂ ਇੱਕ ਬੰਦਾ ਵਾ ਜਾਂ ਕੋਈ ਮਾਹੌਲ ਜਿੱਥੇ ਕੰਮ ਹੁੰਦਾ ਵਾ, ਤੁਸੀਂ ਉੱਥੇ ਕੰਮ ਕਰਦੇ ਆ, ਤੁਸੀਂ ਉੱਥੇ ਸਿੱਖਦੇ ਆ। ਹੈ ਹੁਣ ਜਿਸ ਤਰ੍ਹਾਂ ਮੀਡੀਆ ਜਿਹੜੇ 'ਚ ਪੜ੍ਹਾਇਆ ਜਾਂਦਾ, ਉੱਥੇ ਫਿਰ ਮੀਡੀਆ ਦੀ ਅਖਲਾਕੀਆਤ ਪੜ੍ਹਾਈ ਜਾਂਦੀ ਆ, ਮੀਡੀਆ ਐਥਿਕਸ ਕਹਿ ਦਿੰਦੇ ਜਿਹਨੂੰ, ਵੀ ਕਿਹੜੀ ਚੀਜ਼ ਦਿਖਾਣੀ ਆ, ਕਦੋਂ ਦਿਖਾਣੀ ਆ, ਕਿਸ ਹਿਸਾਬ ਵਿੱਚ ਦਿਖਾਣੀ ਆ। ਹੈ ਕਿ ਸਿੰਬਲ ਬਹੁਤ ਸਾਰੀਆਂ ਚੀਜ਼ਾਂ ਖੁੱਲ੍ਹੇਆਮ ਨਹੀਂ ਦਿਖਾਈਆਂ ਜਾਂਦੀਆਂ, ਉਹਨਾਂ ਨੂੰ ਅਲਾਮਤਾਂ 'ਚ ਦਿਖਾਇਆ ਜਾਂਦਾ ਵਾ। ਤੇ ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਵਾ ਨਾ, ਜਾਂ ਕਿਸੇ ਬੰਦੇ ਨਾਲ ਤੁਸੀਂ ਸਾਲ ਤੱਕ ਕੰਮ ਕਰਦੇ ਆ, ਉਹ ਤੁਹਾਨੂੰ ਟ੍ਰੇਨਡ ਕਰਦਾ ਵਾ ਕਿ ਇਹ ਉਹ ਚੀਜ਼ਾਂ ਦੱਸਦਾ ਵਾ ਕਿ ਇਹ ਚੀਜ਼ ਕਰਨੀ ਆ, ਇਹ ਚੀਜ਼ ਨਹੀਂ ਕਰਨੀ। ਹੁਣ ਇੱਥੇ ਇਹ ਜਿਸ ਤਰ੍ਹਾਂ ਹੁਣ ਖਾਣਾ ਪਕਾਣੇ ਵਾਲਾ ਕੰਮ ਆ ਨਾ, ਕਿ ਉਹ ਜਾਂ ਤਾਂ ਤੁਸੀਂ ਕੋਰਸ ਸਿੱਖਦੇ ਆ ਜਾਂ ਕਿਸੇ ਨਾਲ ਸਿੱਖਦੇ ਆ। ਸਾਡੇ ਇਹ ਹੋਇਆ ਕਿ ਜਿਸਨੇ ਪਹਿਲੀ ਦਫਾ ਹੋਟਲ 'ਚ ਖਾਣਾ ਖਾਧਾ, ਅਗਲੇ ਦਿਨ ਹੀ ਆਪਣਾ ਪਕਾਉਣ ਲੱਗ ਗਿਆ। ਵੀ ਇਹ ਯਾਨੀ ਕਿ ਉਹਨੇ ਦੇਖਿਆ ਵੀ ਆਹ ਜਿਹੜੀ ਆ ਨਾ, ਉਹਨੇ ਵੀਡੀਓ ਦੇਖੀ, ਅਗਲੇ ਦਿਨ ਆਪਣੀ ਵੀਡੀਓ ਬਣਾਤੀ। ਹੈ ਉਹਦੇ 'ਚ ਯਾਨੀ ਕਿ ਜਿਹੜਾ ਕੰਜ਼ਿਊਮਰ ਸੀ ਨਾ, ਉਹ ਕ੍ਰੀਏਟਰ ਜਾਂ ਪ੍ਰੋਡਿਊਸਰ ਹੋ ਗਿਆ, ਉਹਦੀ ਬਕਾਇਦਾ ਤਾਲੀਮ ਹੋਈ ਨਹੀਂ ਹੋਈ ਸੀ। ਹੈ ਫਿਰ ਇੱਕ TikTok ਹੋਰ ਤਰ੍ਹਾਂ ਦਾ ਮੀਡੀਆ ਸੀ, ਉਹਦੇ 'ਚ ਇਹ ਸੀ ਵੀ ਤੁਸੀਂ ਮਿਊਜ਼ਿਕ ਵੀ ਨਹੀਂ, ਤੁਸੀਂ ਸਿਰਫ ਦਿਖਾਣਾ ਵਾ ਕੁਛ ਨਾ ਕੁਛ, ਉਹ ਗਾਣਾ ਲਾ ਦੇਣਾ, ਗਾਣੇ ਉਹ ਸਾਰਾ ਹੈ ਸੀ ਵੀ ਗਾਣੇ ਲਿਪ ਸਿੰਗਿੰਗ ਕਰ ਲਈ, ਕੁਛ ਨਾ ਕੁਛ ਹੋਰ, ਯਾਨੀ ਕਿ ਸਮਝ 'ਚ ਨਹੀਂ ਆਉਂਦੀ ਸੀ ਵੀ ਕੀ ਦਿਖਾਣਾ ਚਾਹ ਰਹੇ, ਕੁਛ ਤਾਂ ਬੰਦੇ ਐਸਾ ਕੁਛ ਦਿਖਾਣਾ ਚਾਹ ਰਹੇ ਸੀ। ਹੈ ਤੇ ਉਹ ਹਰੇ ਕਿ ਕਿਹਾ ਜਾਂਦਾ ਵੀ ਕੰਟੈਂਟ ਇਜ਼ ਕਿੰਗ, ਪਰ ਇੱਥੇ ਤਾਂ ਬਗੈਰ ਕੰਟੈਂਟ ਤੋਂ ਹੀ ਲੋਕ ਕਿੰਗ ਜਿਹੜੇ ਆ ਨਾ ਪੈਦਾ ਹੋ ਗਏ। ਤੇ ਇਹਦੇ 'ਚ ਕਿਉਂਕਿ ਜਦੋਂ ਫਿਰ ਉਹ ਆਹਿਸਤਾ ਉਹ ਵਾਹ ਆਈ ਨਾ TikTok ਤੋਂ ਇੱਧਰ YouTube ਵਿੱਚ, ਫਿਰ ਉਹੀ ਟ੍ਰੈਂਡ ਯਾਨੀ ਕਿ ਜਿਹੜੇ ਆ ਨਾ YouTube ਵਾਲੇ, YouTube ਤੇ ਉਹਨਾਂ ਨੇ ਉਹੀ ਕੀਤਾ। ਫਿਰ ਉਹਨਾਂ ਦੇ ਨਾਲ ਫਾਲੋਅਰ ਵੀ ਉਹ ਜਿਸ ਤਰ੍ਹਾਂ ਕਹਿੰਦੇ ਨਹੀਂ ਹੈ ਕਿ ਕੋਈ ਜਾਲ ਆ, ਉਹਦੇ ਫਿਰ ਆ ਜਾਂਦੇ ਆ ਨਾਲ ਹੀ। ਫਿਰ ਜਾਂ ਇੱਕ ਹੈ ਨਾ ਕਿ ਕੋਈ ਇੱਕ ਹੈ ਫਨਕਾਰ ਤੇ ਉਹਦੇ ਤਮਾਸ਼ਬੀਨ ਉਹਦੇ ਨਾਲ ਹੀ ਆਉਂਦੇ ਆ। ਹੈ ਉਹ ਇਸ ਤਰ੍ਹਾਂ ਫਿਰ TikTok ਦੀ ਆਡੀਅੰਸ ਜਿਹੜੀ ਆ ਨਾ ਇੱਥੇ YouTube ਵੱਲ ਆ ਗਈ, ਤੇ ਇੱਥੇ ਇਹੀ ਹਿਸਾਬ ਕਿਤਾਬ ਜਿਹੜਾ ਨਾ ਚੱਲਣਾ ਸ਼ੁਰੂ ਹੋ ਗਿਆ। ਅੱਛਾ, ਜਿਹੜੀ ਰਾਣਾ ਸਾਹਿਬ ਫੈਮਿਲੀ ਵਲਾਗਿੰਗ ਆ, ਇਹਦੇ ਬਾਰੇ 'ਚ ਇਹ ਜਿਹੜੀ ਆ ਯਕਦਮ ਤੋਂ ਇੰਨੀ ਉਹ ਉੱਤੇ ਜਾਣਾ, ਇਹਦੇ ਵਿੱਚ ਤੁਹਾਨੂੰ ਕੋਈ ਸ਼ੈ ਨਜ਼ਰ ਆਉਂਦੀ ਵੀ ਇਹ ਕਿੱਦਾਂ ਹੋਇਆ? ਅੱਛਾ, ਇਹਦੇ 'ਚ ਗੱਲ ਇਹ ਆ ਨਾ ਕਿ ਇਹ ਅਸਲ 'ਚ ਜਿਹੜੇ ਜ਼ਿਆਦਾਤਰ ਮੈਜੋਰਟੀ ਜਿਹੜੀ ਆ ਨਾ ਫੈਮਿਲੀ ਵਲਾਗਰਾਂ ਦੀ,
ਇਹ ਆਇਆ ਟਿਕਟੌਕ ਤੋਂ। ਇਹਨਾਂ ਕੋਲ ਬੜੀ ਅੱਛੀ ਖਾਸੀ ਆਡੀਅנס ਹੈ ਸੀ। ਜਦੋਂ ਇੰਨੀ ਸਾਰੀ ਆਡੀਅנס ਲੈ ਕੇ ਆਏ ਨਾ, ਇਹਨਾਂ ਨੂੰ YouTube ਦੇ ਐਲਗੋਰਿਦਮ ਨੇ ਵੀ ਸਪੋਰਟ ਕੀਤਾ। ਉਹਦੇ 'ਚ ਫਿਰ ਇਹਨਾਂ ਨੂੰ ਇੱਥੋਂ ਵੀ ਕਾਫੀ ਸਾਰੀ ਯਾਨੀ ਕਿ ਆਡੀਅנס ਜਿਹੜੀ ਹੈ ਨਾ, ਫਿਰ ਉਹ ਸ਼ੋਅ ਆਫ ਬਹੁਤ ਜ਼ਿਆਦਾ ਸੀ ਹੈ। ਗੱਡੀਆਂ, ਬੰਗਲਾ ਤੇ ਪੈਸੇ ਦੀ ਰੇਲ ਪੇਲ, ਹੋਟਲਾਂ 'ਚ ਖਾਣੇ, ਹਾਂ ਘੋੜੇ। ਹਾਂ, ਇਨਸਾਨ ਦੀ ਫਿਤਰਤ ਹੈ, ਜਿਹੜੀ ਚੀਜ਼ ਇਨਸਾਨ ਕੋਲ ਹੁੰਦੀ ਨਹੀਂ ਨਾ, ਉਹ ਦੇਖਣਾ ਚਾਹੁੰਦਾ ਵਾ ਹੈ। ਅਗਰ ਅਸੀਂ ਇੱਥੇ ਆ ਤੇ ਅਸੀਂ ਪਹਾੜ ਦੇਖਣਾ ਚਾਹਾਂਗੇ, ਪਹਾੜਾਂ ਵਾਲਾ ਮੈਦਾਨ ਦੇਖਣਾ ਚਾਹੁੰਦਾ ਵਾ। ਉਹ ਇਸ ਤਰ੍ਹਾਂ ਕਰਕੇ ਇਹਨਾਂ ਦਾ ਜਿਹੜਾ ਨਾ ਚੀਜ਼ਾਂ ਹੋਈਆਂ। ਠੀਕ ਹੈ, ਯਾਨੀ ਕਿ ਅਸਲ ਦੇ ਵਿੱਚ ਸਾਡੇ ਅੰਦਰ ਨਾ ਇੱਕ ਲਗਜ਼ਰੀ ਲਾਈਫ ਦੇਖਣ ਦਾ ਵੀ ਸਾਨੂੰ ਚਾਅ ਆ, ਤੇ ਬਗੈਰ ਕੁਝ ਕਰਨ ਤੋਂ ਸਾਨੂੰ ਪੈਸੇ ਕਮਾਉਣ ਦਾ ਵੀ ਚਾਅ ਹੈ। ਇਹ ਚੀਜ਼ ਫਿਰ ਸਾਨੂੰ ਇਹਨਾਂ ਦੀ ਤਰਫ ਖਿੱਚਦੀ, ਜਿਹੜੇ ਸਾਡੇ ਇਹਨਾਂ ਨੂੰ ਦੇਖਣ ਵਾਲਿਆਂ ਨਾ, ਉਹਨਾਂ ਨੇ ਵੀ ਦੇਖਿਆ ਤੇ ਇਹਨਾਂ ਨੂੰ ਤਨਕੀਦ ਕਰਨ ਵਾਲਿਆਂ ਨੇ ਵੀ ਦੇਖਿਆ। ਰਾਣਾ ਸਾਹਿਬ, ਉਹ ਲੋਕ ਵੀ ਦੇਖਦੇ ਆ ਵੀ ਜਿਹੜਾ ਇਹਨਾਂ ਤੇ ਤਨਕੀਦ ਕਰਨੀ ਹੋਵੇ, ਫਿਰ ਉਹਨਾਂ ਦੀ ਆਡੀਅנס ਤਾਂ ਵੱਧਦੀ ਆ ਨਾ। ਦੋਨੇ ਤਰ੍ਹਾਂ ਦੇ ਇਹ ਵੀ ਫੈਕਟਰ ਇਹਦੇ ਵਿੱਚ ਵੀ ਹੈਗਾ ਨਾ। ਜਦੋਂ ਤੁਸੀਂ ਕਿਸੇ ਬੰਦੇ ਦੇ ਖਿਲਾਫ ਗੱਲ ਕਰੋਗੇ, ਲੋਕਾਂ ਨੇ ਵੀ ਤਾਂ ਦੇਖਣਾ ਵੀ ਇਹਦੇ ਖਿਲਾਫ ਗੱਲ। ਮੈਂ ਨਹੀਂ ਪਹਿਲੇ ਜਦੋਂ, ਲੇਕਿਨ ਮੈਨੂੰ ਜਦੋਂ ਫਿਰ ਇਹ ਰੌਲਾ ਪਿਆ, ਫਿਰ ਮੈਨੂੰ ਵੀ ਇੱਕ ਦੋ ਇਹਨਾਂ ਦੀ ਵੀਡੀਓ ਜਿਹੜੀ ਹੈ ਨਾ, ਇਹ ਦੇਖਣੀ ਪਈ ਵੀ ਇਹ ਯਾਰ ਕੀ ਕਰਦੇ ਆ, ਇਹਨੂੰ ਦੇਖਿਆ ਤਾਂ ਜਾਏ। ਹਾਂ ਰਾਣਾ ਸਾਹਿਬ, ਅੱਛਾ ਜਿੱਦਾਂ ਕਿ ਤੁਸੀਂ ਕਿਹਾ, ਇੱਕ ਤਾਂ 2000 ਦੇ ਵਿੱਚ, ਫਿਰ ਇੱਕ 2008 ਦੇ ਵਿੱਚ, ਲੇਕਿਨ ਆ ਤਾਂ ਬਿਲਕੁਲ ਨਵੇਂ ਜੰਮੇ ਹੋਏ ਆ ਨਾ, ਇਹ ਨਵਾਂ ਨੋ ਮਲੂਦ ਹੋਏ। ਇਹ ਕਿਸ ਟਾਈਮ ਜੰਮੇ? ਅੱਛਾ ਜੀ, ਜਦੋਂ ਕਿਤੇ ਕਾਫੀ ਅਰਸੇ ਬਾਅਦ ਤਾਰੀਖ ਲਿਖੀ ਜਾਏਗੀ ਨਾ, ਇੱਕ ਚੀਜ਼ ਦਾ ਬੜਾ ਜ਼ਿਕਰ ਹੋਏਗਾ ਕਿ ਕਰੋਨਾ ਤੋਂ ਪਹਿਲੇ ਕੀ ਸੀ ਤੇ ਕਰੋਨਾ ਤੋਂ ਬਾਅਦ ਕੀ ਸੀ ਹੈ। ਜਿਸ ਤਰ੍ਹਾਂ ਕਹਿੰਦੇ ਨੇ ਵੀ ਲੋਹੇ ਦੀ ਦਰਿਆਫਤ ਤੋਂ ਪਹਿਲੇ ਦੀ ਜ਼ਿੰਦਗੀ ਤੇ ਲੋਹੇ ਦੀ ਦਰਿਆਫਤ ਤੋਂ ਬਾਅਦ, ਪਹੀਆ ਆਜ਼ਾਦ ਹੋਣ ਤੋਂ ਪਹਿਲੇ ਤੇ ਪਹੀਆ ਆਜ਼ਾਦ ਹੋਣ ਤੋਂ ਬਾਅਦ, ਇੰਟਰਨੈਟ ਤੋਂ ਪਹਿਲੇ ਤੇ ਇੰਟਰਨੈਟ ਤੋਂ ਬਾਅਦ, ਇਸ ਤਰ੍ਹਾਂ ਕਰੋਨਾ ਦਾ ਵੀ ਨਾ ਬਹੁਤ ਬੜਾ ਫੈਕਟਰ ਆ। ਹੁਣ ਕਰੋਨਾ ਤੋਂ ਬਾਅਦ ਨਾ ਫਿਰ ਬਹੁਤ ਸਾਰੀਆਂ ਚੇਂਜਾਂ ਹੋਈਆਂ, ਬਿਜ਼ਨਸ ਮਾਡਲ ਬਹੁਤ ਸਾਰੇ ਚੇਂਜ ਹੋ ਗਏ, ਐਜੂਕੇਸ਼ਨ ਦੇ ਮਾਡਲ ਜਿਹੜੇ ਆ ਨਾ ਚੇਂਜ ਹੋ ਗਏ। ਇਹਦੇ 'ਚ ਹੋਇਆ ਕਿਆ ਕਿ ਜਦੋਂ ਕਰੋਨਾ ਆਇਆ ਨਾ, ਲੋਕ ਵਿਹਲੇ ਹੋ ਗਏ, ਦਫ਼ਤਰਾਂ 'ਚ ਛੁੱਟੀਆਂ ਹੋ ਗਈਆਂ, ਸਕੂਲਾਂ ਕਾਲਜਾਂ 'ਚ ਛੁੱਟੀਆਂ ਹੋ ਗਈਆਂ, ਬਹੁਤ ਸਾਰੇ ਲੋਕ ਨਾ ਵਿਹਲੇ ਹੋ ਗਏ ਹੈ। ਹੁਣ ਬਹੁਤ ਸਾਰੀਆਂ ਯਾਨੀ ਕਿ ਸਪੋਰਟਸ ਰੁਕ ਗਈ, ਯਾਨੀ ਕਿ ਫਿਰ ਉਹ ਆਡੀਅנס ਕੋਲ ਨਾ ਸਪੋਰਟਸ ਵਾਲਾ ਕੋਈ ਨਹੀਂ ਸੀ, ਉਹ ਕੰਮਕਾਰ ਕੋਈ ਨਹੀਂ ਸੀ, ਆਡੀਅנס ਵਿਹਲੀ ਬੈਠੀ ਸੀ, ਸਕੂਲ ਕਾਲਜ। ਉਦੋਂ ਫਿਰ ਇਹ ਫੈਮਿਲੀ ਵਲਾਗਿੰਗ ਉਸ ਜੇ ਦੌਰ 'ਚ ਨਾ ਯਾਨੀ ਕਿ ਜਿਹੜਾ ਨਾ ਸ਼ੁਰੂ ਹੋਈ। ਘਰ 'ਚ ਬੈਠੇ ਹੀ ਜੋ ਵੀ ਕੰਮ ਆ ਉਹ ਦੇਖਣ ਵਾਲੇ ਵੀ ਘਰਾਂ 'ਚ ਹੀ ਬੈਠੇ ਸੀ, ਸਕੂਲਾਂ ਕਾਲਜਾਂ ਦੇ ਯਾਨੀ ਕਿ ਜਿਹੜੇ ਨਿਆਣੇ ਨਿਆਣੀਆਂ ਹੈ। ਉੱਥੋਂ ਜਿਹੜਾ ਪਹਿਲਾ ਵਲਾਗਿੰਗ ਦਾ ਜਿਹੜਾ ਨਾ ਪਾਕਿਸਤਾਨ 'ਚ ਯਾਨੀ ਕਿ 1920 'ਚ ਸ਼ੁਰੂ ਹੋਇਆ, ਕਰੋਨਾ 21 ਤੱਕ ਤਕਰੀਬਨ ਰਿਹਾ, ਤੇ 2 ਜਨਵਰੀ 2021 ਨੂੰ ਨਾ ਸਸਟਰਾਲੋਜੀ ਦਾ ਜਿਹੜਾ ਨਾ ਆਇਆ ਇਹ ਫੈਮਿਲੀ ਵਲਾਗਿੰਗ ਵਾਲਾ ਚੈਨਲ ਹੈ। ਅੱਛਾ, ਉਸ ਤੋਂ ਬਾਅਦ ਫਿਰ ਡੱਕੀ ਬਾਈ ਜਿਹੜਾ ਉਹ ਰੋਸਟਿੰਗ ਤੇ ਕਰ ਰਿਹਾ ਸੀ। ਅੱਛਾ, ਉਸ ਦੀ ਵੀ ਲੈਂਗੁਏਜ ਜਿਹੜੀ ਹੈ ਨਾ, ਮੈਨੂੰ ਤਾਂ ਬੜਾ, ਕਿਉਂਕਿ ਦੇਖੋ ਮਕਬੂਲੀਅਤ ਵਾਲਾ ਕੋਈ ਨਹੀਂ ਇੰਡੀਆ 'ਚ। ਹੁਣ ਇੱਕ ਬੀਬੀ ਕੀ ਵਾਈਨ ਆ ਮੇਰੇ ਖਿਆਲ, ਉਹਦੀ ਵੀ ਬੜੀ ਜ਼ੂ ਮੈਨੀਅਰ ਗਾਲੀ ਗਲੋਚ ਵਾਲੀ ਯਾਨੀ ਕਿ ਜਿਹੜੀ ਹੈ ਨਾ ਲੈਂਗੁਏਜ ਹੈ ਆ। ਇਸ ਤਰ੍ਹਾਂ ਹੀ ਇਸ ਦੀ ਯਾਨੀ ਕਿ ਦੇਖੋ ਫਿਰ ਇੱਕ ਹੋਰ ਆ, ਤੁਸੀਂ ਸਿਖਾ ਕੇ ਆ ਰਹੇ ਆ ਨਿਆਣਿਆਂ ਨੂੰ, ਗਾਲਾਂ ਸਿਖਾ ਰਹੇ ਆ। ਹੁਣ ਛੋਟੇ ਛੋਟੇ ਨਿਆਣਿਆਂ 'ਚ ਉਹ ਬਤੌਰ ਫੈਸ਼ਨ, ਜਿਸ ਤਰ੍ਹਾਂ ਸਿਗਰਟ ਨਹੀਂ ਪੀਂਦੇ ਇਸ ਤਰ੍ਹਾਂ ਗਾਲ ਕੱਢਦੇ ਆ ਹੈ। ਤੇ ਇਹਦੇ 'ਚ ਬਹੁਤ ਹਿੱਸਾ ਪਾਇਆ ਇਹ ਸਾਡੇ ਵਲਾਗਰਾਂ ਨੇ। ਇਹ ਜੀ ਡੱਕੀ ਬਾਈ ਸਾਹਿਬ ਜਿਹੜੇ ਨਾ ਪਹਿਲਾਂ ਤਾਂ ਉਹਦੇ 'ਚ ਕਰਦੇ ਸੀ ਰੋਸਟਿੰਗ 'ਚ, ਫਿਰ ਇਹ 9 ਫਰਵਰੀ 2022 ਨੂੰ ਨਾ ਇਹਨਾਂ ਨੇ ਦੇਖਿਆ ਨਾ ਕਿ ਉਧਰ ਕੰਮ ਮੱਠਾ ਪੈ ਰਿਹਾ, ਇੱਧਰ ਆ ਗਏ ਤੇਜ਼ ਸੀ ਬੰਦੇ, ਇਹ ਫੈਮਿਲੀ ਵਲਾਗਿੰਗ ਸ਼ੁਰੂ ਕਰ ਲਈ। ਔਰ ਉਹ ਫੈਮਿਲੀ ਵਲਾਗਿੰਗ 'ਚ ਵੀ ਇਹਨਾਂ ਨੇ ਉਹੀ ਟ੍ਰੈਂਡ ਜਿਹੜਾ ਵਾ ਨਾ ਰੱਖਿਆ ਵੀ ਕਹਿੰਦੇ ਆ ਕਿ ਕੋਈ ਚੀਜ਼ ਹੈ ਨਾ, ਕੋਈ ਉਹਦਾ 'ਚ ਇਹ ਹੋਣਾ ਚਾਹੀਦਾ ਕਿ ਜਦੋਂ ਬੰਦਾ ਦੇਖ ਕੇ ਹਟੇ ਜਾਂ ਪੜ੍ਹ ਕੇ ਹਟੇ ਜਾਂ ਸੁਣ ਕੇ ਹਟੇ, ਉਹ ਕੋਈ ਤਬਦੀਲੀ ਉਹਦੇ 'ਚ ਨਾ ਯਾਨੀ ਕਿ ਜਿਹੜੀ ਹੈ ਨਾ ਆਉਣੀ ਚਾਹੀਦੀ ਆ। ਅਗਰ ਬੰਦੇ ਦੀ ਕੋਈ ਸੋਚ ਤਬਦੀਲ ਨਹੀਂ ਹੁੰਦੀ ਜਾਂ ਕੋਈ ਉਹਦਾ ਮਤਲਬ ਆ ਕਿ ਕੋਈ ਚੰਗੀ ਚੀਜ਼ ਨਹੀਂ ਕ੍ਰੀਏਟ ਹੋਈ ਹੈ। ਇਹਨਾਂ ਦਾ ਤੁਸੀਂ ਦੇਖ ਲਓ, ਕੋਈ ਯਾਨੀ ਕਿ ਜਿਹੜਾ ਵਾ ਇੱਕੋ ਜਿਹਾ ਸਾਲਾਂ ਤੱਕ ਦੇਖੀ ਜਾ ਰਹੇ ਇਹ ਡੱਕੀ ਬਾਈ। ਉਸ ਤੋਂ ਬਾਅਦ ਫਿਰ ਰਜਬ ਬੱਟ, ਇਹਦੀ ਕਿਉਂਕਿ ਫੈਨ ਫੋਲੋਇੰਗ ਬਹੁਤ ਜ਼ਿਆਦਾ ਸੀ ਟਿਕਟੌਕ ਤੇ। ਇਹ 16 ਮਾਰਚ 2023 ਨੂੰ ਇਹ ਸਭ ਤੋਂ ਯਾਨੀ ਕਿ ਇੱਕ ਕਿਸਮ ਦੀ ਨਾ ਲੇਟੈਸਟ ਐਂਟਰੀ ਆ, ਜਿਹੜੇ ਇਹ ਮਸ਼ਹੂਰੇ ਜ਼ਮਾਨਾ ਯਾਨੀ ਕਿ ਜਿਹੜੇ 2023 ਦੇ ਵਿੱਚ। ਹਾਂ 2023 ਚ ਇਸ ਤਰ੍ਹਾਂ ਹੀ ਪਹਿਲੇ ਉਹ ਸ਼ਾਮ ਅਦਰੀਸ ਨੇ ਵੀ ਕੀਤੀ, ਲੇਕਿਨ ਉਸ ਦਾ ਕੁਝ ਕੰਟੈਂਟ ਹੋਰ ਹਿਸਾਬ ਦਾ ਸੀ। ਲੇਕਿਨ ਇਹਨਾਂ 3-4 ਚੈਨਲ ਜਿਹੜੇ ਮੁਆਜ਼ ਸਫਦਰ, ਸਸਟਰਾਲੋਜੀ, ਡੱਕੀ ਬਾਈ, ਇਹਨਾਂ ਨੇ ਬਹੁਤ ਜ਼ਿਆਦਾ ਜ਼ੂਮਾਨੀ ਜੀ। ਔਰ ਫਿਰ ਉਹ ਫੈਮਿਲੀ ਯਾਨੀ ਕਿ ਘਰ ਦਿਖਾਣਾ, ਘਰ ਕਿਆ ਬਸ ਬਹੁਤ ਕੁਛ ਉਹਨਾਂ ਨੇ ਉਹ ਦਿਖਾਣਾ ਸ਼ੁਰੂ ਕਰ ਦਿੱਤਾ ਜਿਹੜਾ ਕਿ ਘਰ ਵਾਲਿਆਂ ਨੂੰ ਵੀ ਨਹੀਂ ਦਿਖਾਇਆ ਜਾਂਦਾ। ਮੇਰੇ ਹਿਸਾਬ ਦੇ ਵਿੱਚ ਤਾਂ ਕਹਿੰਦੇ ਕਿ ਜਿਹੜਾ ਮੁਆਜ਼ ਸਫਦਰ ਆ ਉਹਨੇ ਸਭ ਤੋਂ ਪਹਿਲਾਂ ਜਿਹੜਾ ਆ ਕਮਰੇ 'ਚ ਬੰਦ ਵਲੌਗ ਜਿਹੜਾ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਬਣਾ ਕੇ ਪੋਸਟ ਕੀਤਾ। ਉਸ ਤੋਂ ਬਾਅਦ ਜਿਹੜਾ ਉਹਦੇ ਘਰਦਿਆਂ ਨੇ ਵੀ ਫਿਰ ਉਹਨੂੰ ਸਪੋਰਟ ਕੀਤਾ ਘਰਦਿਆਂ, ਤੇ ਫਿਰ ਉਸ ਤੋਂ ਬਾਅਦ ਇਹ ਕੰਮ ਜਿਹੜਾ ਆ ਨਾ ਚੱਲ ਗਿਆ। ਦੇਖੋ ਜੀ, ਗੱਲ ਇਹ ਹੈਗੀ ਆ
ਬੜੀ ਸੋਹਣੀ ਰਾਣਾ ਸਾਹਿਬ ਨੇ ਗੱਲਬਾਤ ਕੀਤੀ ਆ। ਮੌਕਫ ਆਪਣਾ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਆ। ਉੱਦਾਂ ਮੈਂ ਵੀ ਇਹ ਸੋਚਦਾ ਜ਼ਰੂਰ ਆ ਕਿ ਭਾਈ ਜੀ ਜਿਹਦਾ ਜ਼ਿੰਦਗੀ ਆ, ਜਿਹਦੀ ਪ੍ਰਾਈਵੇਸੀ ਆ, ਉਹਦੀ ਆਪਣੀ ਮਰਜ਼ੀ ਆ, ਉਹ ਜੋ ਦਿਖਾਣਾ ਚਾਹਵੇ ਉਹਦੀ ਮਰਜ਼ੀ ਦੀ ਗੱਲ ਆ। ਲੇਕਿਨ ਗੱਲ ਇਹ ਆ ਜਿੰਨੇ ਇਹਨਾਂ ਲੋਕਾਂ ਦੇ ਕੋਲ ਫਾਲੋਵਰ ਆ, ਸਬਸਕ੍ਰਾਈਬਰ ਆ ਨਾ, ਇਹ ਕੋਈ ਅੱਛੀ ਚੀਜ਼ ਵੀ ਉਹਨਾਂ ਨੂੰ ਸਿਖਾ ਸਕਦੇ ਆ, ਕਿਉਂਕਿ ਉਹ ਕਿਧਰੇ ਨਹੀਂ ਭੱਜਣ ਲੱਗੇ। ਅਗਰ ਇਹ ਕੋਸ਼ਿਸ਼ ਕਰਨ ਤੇ ਉਹ ਰਾਣਾ ਸਾਹਿਬ ਇਹ ਸਿਖਾਈ ਜਾ ਸਕਦੀ ਆ। ਔਰ ਬਹੁਤ ਸਾਰੇ ਫੈਮਿਲੀ ਵਲਾਗਰ ਇਦਾਂ ਦੇ ਹੈਗੇ ਆ ਵੀ ਜਿਨ੍ਹਾਂ ਨੂੰ ਅਸੀਂ ਦੇਖ ਕੇ ਬਹੁਤ ਸਾਰੇ ਇਹਨਾਂ ਜਿੰਨਾ ਹੀ ਉਹ ਵੀ ਦੇਖੇ ਜਾਂਦੇ ਆ, ਜਿਨ੍ਹਾਂ ਦੇ ਵਿੱਚ ਵਾਕ ਵਿਦ ਟੁਰਨਾ। ਹਾਂ ਬਿਲਕੁਲ। ਚੜ੍ਹਦੇ ਪੰਜਾਬ ਦਾ ਜਨਾਬ ਜੀ ਉਹ ਚੈਨਲ ਹੈਗਾ, ਫੈਮਿਲੀ ਕਪਲ ਹੈਗਾ ਆ। ਦੂਸਰਾ ਉਹ ਰਿਪਨ ਖੁਸ਼ੀ ਵਾਲਾ ਹੈ, ਟਰੈਵਲ ਵਲੌਗ ਉਹ ਕਰਦੇ ਹੈਗੇ ਆ। ਬਹੁਤ ਸਾਰੀਆਂ ਮਿਸਾਲਾਂ ਇਦਾਂ ਦੀਆਂ ਮੌਜੂਦ ਹੈਗੀਆਂ ਆ ਵੀ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਆ। ਔਰ ਉਹ ਕਲਚਰ ਦਿਖਾਉਂਦੇ ਆ, ਉਹਦੇ ਵਿੱਚ ਕੋਈ ਉਹ ਨਹੀਂ ਦੇਖਣ ਵਾਲੀ ਉਹ ਚੀਜ਼ਾਂ ਉਹ ਲੋਕ ਦਿਖਾ ਰਹੇ ਰਾਣਾ ਸਾਹਿਬ। ਦੇਖੋ ਜੀ ਇਹ ਅਸਲ 'ਚ ਮਿਹਨਤ ਤੋਂ ਕਤਰਾਉਂਦੇ ਆ ਲੋਕ। ਹੁਣ ਦੇਖੋ ਆਪਣਾ ਪਾਕਿਸਤਾਨ 'ਚ ਫੈਸਲ ਵੜੈਜ ਦੇ ਚੈਨਲ ਆ, ਬੜੇ ਅੱਛੇ ਚੈਨਲ ਆ। ਮਿਸਟਰ ਹੋ ਟੈਕ ਤੇ ਬੜੇ ਅੱਛੇ ਚੈਨਲ ਆ। ਹਿਸਟਰੀ ਤੇ ਯਾਨੀ ਕਿ ਲੋਕਾਂ ਨੇ ਬੜਾ ਅੱਛਾ ਕੰਮ ਕੀਤਾ ਵਾ। ਦਰੂਰ ਰਾਠੀ ਇੰਡੀਆ ਪਾਕਿਸਤਾਨ ਦੋਨਾਂ 'ਚ ਦੇਖਿਆ ਜਾਏ, ਉਹਦੀ ਯਾਨੀ ਕਿ ਕੋਈ ਵੀ ਵੀਡੀਓ ਮਿਲੀਅਨ ਤੋਂ ਥੱਲੇ ਨਹੀਂ ਜਾਂਦੀ। ਲੇਕਿਨ ਉਹ ਬੜਾ ਅੱਛਾ ਯਾਨੀ ਕਿ ਕੰਮ ਜਿਹੜਾ ਦੇਖੋ ਜੀ ਕੰਮ ਐਸਾ ਹੋਣਾ ਚਾਹੀਦਾ ਜਿਹਦੇ ਤੁਸੀਂ ਮੂੰਹ ਨਾਲ ਲੁਕਾਉਂਦੇ ਫਿਰੋ। ਤੁਸੀਂ ਆਪਣਾ ਨਾ ਸਿਰ ਉੱਚਾ ਕਰਕੇ ਟੁਰੋ। ਕੰਮ ਉਹ ਆ ਵੀ ਜਿਹਦੇ 'ਚ ਤੁਸੀਂ ਧੀ ਪਿਓ ਬਹਿ ਕੇ ਵੀਡੀਓ ਦੇਖ ਲੈਣ, ਪਿਓ ਪੁੱਤਰ ਬਹਿ ਕੇ ਵੀਡੀਓ ਦੇਖ ਲੈਣ, ਦੋ ਭਰਾ ਬਹਿ ਕੇ ਵੀਡੀਓ ਦੇਖ ਲੈਣ ਇਕੱਠੇ। ਉਹ ਅਸਲ ਦੇ ਵਿੱਚ ਗੱਲ ਤਾਂ ਉਹ ਹੈਗੀ ਆ, ਭਾਵੇਂ ਉਹ ਫੈਮਿਲੀ ਵਲਾਗਿੰਗ ਹੋਵੇ, ਭਾਵੇਂ ਰਾਣਾ ਸਾਹਿਬ ਉਹ ਕੁਛ ਵੀ ਹੋਵੇ। ਗੱਲ ਇਹ ਪੈਮਾਨਾ ਤਾਂ ਇਹ ਹੈਗਾ ਮੇਰੇ ਹਿਸਾਬ ਦੇ ਵਿੱਚ ਤਾਂ ਰਾਣਾ ਸਾਹਿਬ ਇਹੀ ਬਣਦਾ। ਬਹੁਤ ਸਾਰੇ ਲੋਕ ਆ ਜਿਹੜੇ ਐਡੀ ਅੱਛੀ ਵੀਡੀਓ ਬਣਾ ਰਹੇ ਆ, ਉਹਨਾਂ ਨੂੰ ਲੋਕ ਦੇਖਣ ਵਾਲੇ ਵੀ ਬੜੇ ਆ। ਮੰਨ ਲੈਂਦੇ ਆ ਕਿ ਇਹਨਾਂ ਜਿੰਨਾ ਨਹੀਂ ਦੇਖਦੇ ਹੋਣੇ, ਇਹਨਾਂ ਤੋਂ ਘੱਟ ਦੇਖਦੇ ਹੋਣੇ ਆ, ਲੇਕਿਨ ਉਹ ਕਿਧਰੇ ਮੂੰਹ ਨਹੀਂ ਲੁਕਾਉਂਦੇ। ਉਹਨਾਂ ਕੋਲ ਲੋਕ ਆਉਂਦੇ ਆ, ਉਹਨਾਂ ਦੀ ਪ੍ਰਾਈਵੇਸੀ ਤੋਂ ਵੀ ਲੋਕ ਵਾਕਿਫ ਹੈਗੇ ਆ। ਜਦੋਂ ਕਿਸੇ ਦੇ ਘਰ ਚਲ ਜਾਣਾ, ਉਹਦੇ ਕੋਲ ਜਾ ਕੇ ਮੈਂ ਤੁਹਾਨੂੰ ਰਾਣਾ ਸਾਹਿਬ ਮਿਲਣ ਆ ਗਿਆ। ਅੰਜਮ ਸਰੋਇਆ ਸਾਹਿਬ ਹੈਗੇ ਆ, ਜ਼ੇਬੀ ਹੰਜਰਾ ਸਾਹਿਬ ਹੈਗੇ ਆ, ਨਾਸਰ ਢਿੱਲੋਂ ਸਾਹਿਬ ਆ, ਵਕਾਰ ਭਿੰਡਰ ਆ। ਦੁਨੀਆ ਮਿਲਣ ਆਉਂਦੀ ਹੈ ਇਹਨਾਂ ਨੂੰ। ਲੇਕਿਨ ਇਹ ਸਭ ਕੁਝ ਉਹਨਾਂ ਨਾਲ ਸਾਹਮਣੇ ਬਹਿ ਕੇ ਗੱਲਬਾਤ, ਲੇਕਿਨ ਇਹਨਾਂ ਨੂੰ ਕਮ ਸੇ ਕਮ ਲੋਕਾਂ ਨੇ ਇਹਨਾਂ ਨੂੰ ਬੁਰਾ ਨਹੀਂ ਸਮਝਿਆ। ਰਾਣਾ ਸਾਹਿਬ ਅਜ਼ਾਨਾ ਹੋਣ ਲੱਗ ਗਈਆਂ। ਗੱਲ ਇਹ ਬਹੁਤ ਲੰਬੀ ਹੋ ਸਕਦੀ ਸੀ। ਅਗਲੀ ਵੀਡੀਓ ਅਸੀਂ ਟਿਕਟੌਕ ਲਾਈਵ ਦੇ ਬਾਰੇ 'ਚ ਬਣਾਉਣੀ ਆ, ਉਹਦੇ ਬਾਰੇ 'ਚ ਵੀ ਲੋਕਾਂ ਦੇ ਰਾਣਾ ਸਾਹਿਬ ਬੜੇ ਇਹੋ ਜਿਹੇ ਖਿਆਲ ਹੈਗੇ ਆ। ਬਾਕੀ ਲਵ ਯੂ ਹੋ ਗਿਆ ਜੀ। ਸਾਰੇ ਵੀਰਾਂ ਨੂੰ ਮੁਹੱਬਤਾਂ ਵੰਡਦੇ ਰਹੋ, ਦੁਆ ਸਾਡੇ ਵਾਸਤੇ ਕਰਿਆ ਕਰੋ। ਤੇ ਇੱਕ ਵੀਡੀਓ ਅਸੀਂ ਬਣਾਉਣੀ ਆ ਰਾਣਾ ਸਾਹਿਬ, ਕੁਝ ਲੋਕਾਂ ਦੇ ਨਾ ਪਿਛਲੀ ਵਾਰੀ ਵੀਰ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਚਮਕੌਰ ਭਾਈ ਜੀ ਹੈਗੇ ਆ, ਹੋਰ ਇੱਕ ਦੋ ਵੀ ਹੈਗੇ ਆ, ਉਹ ਕਹਿੰਦੇ ਕਿ ਸਾਡਾ ਨਾਮ ਨਹੀਂ ਲਿਆ ਹੈ। ਅਸੀਂ ਬਾਈ ਜੀ ਸਾਰੇ ਜਿੰਨੇ ਵੀਰ ਸਾਡੇ ਨਾਲ ਜੁੜੇ ਹੋਏ ਆ ਨਾ, ਸਾਰਿਆਂ ਦਾ ਨਾਮ ਲੈ ਕੇ ਅਸੀਂ ਇੱਕ ਵੀਡੀਓ ਰਾਣਾ ਸਾਹਿਬ ਨੇ ਕਿਹਾ ਕਿ ਉਹ ਬਣਾਵਾਂਗੇ। ਬਾਕੀ ਜਨਾਬ ਜੀ ਪੰਜਾਬੀ ਬੋਲਣ ਵਾਲੇ ਜਿੱਥੇ ਵੀ ਕੋਈ ਬੋਲਦਾ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ। ਰੱਬ ਰੱਖ।